ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 5 मार्च 2021 21 फग्गन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਪਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅਸੀਂ ਇਸ ਹਫਤੇ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਹੈ ਸੋ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਆ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ, ਚਾਵਾਂ ਨਾਲ ਗੁਜ਼ਰੇ, ਖੁਸ਼ੀਆਂ ਨਾਲ ਗੁਜ਼ਰੇ। ਤੁਸੀਂ ਜੁੰਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜਾ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਿਛਲੇ ਦਿਨੀ ਮੋਦੀ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਦਿੱਤੇ ਗਏ ਇੱਕ ਟੈਸਟ ਪੇਪਰ ਦੇ ਵਿੱਚ 26 ਜਨਵਰੀ ਨੂੰ ਲਾਲ ਕਿਲੇ ਉੱਤੇ ਕੌਮੀ ਝੰਡੇ ਤਿਰੰਗੇ ਦੇ ਹੋਏ ਅਪਮਾਨ ਬਾਰੇ ਲੇਖ ਲਿਖਣ ਲਈ ਕਿਹਾ ਗਿਆ ਸੀ। ਸੋ ਇਸ ਦੇ ਜਵਾਬ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਪੰਜਾਬ ਦੇ ਸਿੱਖ ਬੱਚਿਆਂ ਨੂੰ ਭਾਰਤ ਵਿੱਚ ਹੋ ਰਹੀਆਂ ਇਨਸਾਨੀਅਤ ਵਿਰੋਧੀ ਜਿਹੜੀਆਂ ਕਰਤੂਤਾਂ ਬਾਰੇ ਲੇਖ ਲਿਖਣ ਲਈ ਕਿਹਾ। ਸੋ ਸਿੱਖ ਬੱਚਿਆਂ ਦੀਆਂ ਲਿਖਤਾਂ ਵਿੱਚੋਂ ਲਏ ਗਏ ਵਨ ਲਾਈਨਰਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਕਿਸਾਨੀ ਮੋਰਚੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕਿਸਾਨ ਮੋਰਚੇ ਨੂੰ ਦਿੱਲੀ ਦੇ ਬਾਹਰ ਲੱਖਾਂ ਦੀ ਗਿਣਤੀ 'ਚ ਜਿੱਥੇ ਬਜ਼ੁਰਗ ਮਾਤਾਵਾਂ ਬੱਚੇ ਇਹ ਸਾਰੇ ਸ਼ਾਮਲ ਨੇ ਜੇ ਕਹਿਣਾ ਹੋਏ ਕਿ ਦਿੱਲੀ ਦੀ ਘੇਰਾਬੰਦੀ ਨੂੰ ਤੇ ਕਿਸਾਨ ਮੋਰਚਿਆਂ ਨੂੰ ਪੂਰੇ 100 ਦਿਨ ਹੋ ਗਏ ਨੇ। ਅੱਜ ਦਾ 100 ਡੇਜ਼ ਸੀ ਔਰ ਇਸ ਦੇ ਉੱਤੇ ਜਿਹੜੇ ਕੁਝ ਇੰਡੀਪੈਂਡੈਂਟ ਮੀਡੀਆ ਵਾਲੇ ਨੇ ਉਹਨਾਂ ਨੇ ਤਬਸਰੇ ਵੀ ਕੀਤੇ ਨੇ ਕਿ ਇਸ ਸਾਰੇ ਪੀਰੀਅਡ 'ਚ ਕੀ ਖੱਟਿਆ ਕੀ ਗਵਾਇਆ ਔਰ ਜ਼ਾਹਰ ਹੈ ਕਿ ਸਾਰਾ ਦਿਨ ਫੋਨ ਕਾਲਾਂ ਦਾ ਸਿਲਸਿਲਾ ਵੀ ਜਾਰੀ ਰਹਿੰਦਾ ਹੈ। ਬਹੁਤ ਸਾਰੇ ਜਾਣਨਾ ਚਾਹੁੰਦੇ ਨੇ ਕਿ ਇਸ ਦਾ ਕੀ ਨਤੀਜਾ ਨਿਕਲੇਗਾ, ਕਿਸਾਨ ਜਿੱਤਣਗੇ ਕਿ ਨਹੀਂ ਜਿੱਤਣਗੇ, ਹਕੂਮਤ ਝੁਕੇਗੀ ਕਿ ਨਹੀਂ ਝੁਕੇਗੀ। ਔਰ ਮੈਂ ਇਸ ਦੇ ਲਈ ਅੰਗਰੇਜ਼ੀ ਦੇ 3 ਲਫ਼ਜ਼ ਜਿਹੜੇ ਨੇ ਹੁਣ ਰੂਟੀਨ ਦੇ ਵਿੱਚ ਇਸਤੇਮਾਲ ਕਰਦਾ ਕਿ ਵੀ ਇਹ ਸਟਰਗਲ ਜਿਹੜੀ ਹੈ ਇਹ ਪ੍ਰੋਲੋਂਗਡ, ਪ੍ਰੋਟਰੈਕਟਿਡ ਐਂਡ ਪੋਲੀਟੀਕਲ ਇਹ ਬਣ ਚੁੱਕੀ ਹੈ ਕਿ ਹਕੂਮਤ ਨੇ ਇਸ ਨੂੰ ਲੰਬਾ ਖਿੱਚਣਾ ਚਾਹਿਆ, ਉਹਨਾਂ ਨੇ ਖਿੱਚਿਆ ਵੀ ਹੈ। ਇਹ ਹੁਣ ਸਿਰਫ ਕਿਸਾਨ ਕਾਨੂੰਨਾਂ ਦੇ ਉੱਤੇ ਜਿਹੜਾ ਨਹੀਂ ਰਹਿ ਗਈ ਉੱਥੋਂ ਤੱਕ ਕਿਉਂਕਿ ਹਕੂਮਤ ਇਸ ਨੂੰ ਸਿਆਸੀ ਤੌਰ ਦੇ ਉੱਤੇ ਆਪਣੇ ਬਰੂਟਲ ਮੈਜੋਰਿਟੀ ਦੇ ਨਾਲ ਬਹੁ ਗਿਣਤੀ ਦੇ ਨਾਲ ਇਸ ਨੂੰ ਜਿੱਤਣਾ ਚਾਹੁੰਦੀ ਹੈ। ਔਰ ਇਹੀ ਗੱਲ ਜੇ ਗੁਜਰਾਤ ਦੇ ਵਿੱਚ ਮਿਊਨਿਸਪੈਲਿਟੀ ਨਗਰ ਪਾਲਿਕਾਵਾਂ ਅਤੇ ਦੂਸਰੀਆਂ ਦੀਆਂ ਚੋਣਾਂ 'ਚ ਬੀਜੇਪੀ ਨੂੰ ਜਿਹੜਾ ਉਹ ਵੱਡੀ ਬੜ੍ਹਤ ਮਿਲਦੀ ਹੈ ਤੇ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜੀ ਗੁਜਰਾਤ ਦੇ ਲੋਕਾਂ ਨੇ, ਗੁਜਰਾਤ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਹੱਕ 'ਚ ਫਤਵਾ ਦਿੱਤਾ। ਪਰ ਇਹੀ ਗੱਲ ਜਦੋਂ ਪੰਜਾਬ ਦੀਆਂ ਨਗਰ ਪਾਲਿਕਾਵਾਂ ਔਰ ਸ਼ਹਿਰੀ ਕਮੇਟੀਆਂ ਦੀਆਂ ਚੋਣਾਂ ਬਾਰੇ ਕਹੀ ਜਾਂਦੀ ਹੈ ਜਾਂ ਦਿੱਲੀ ਦੇ ਵਿੱਚ 5 ਚੋਂ 5 ਸੀਟਾਂ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਬੀਜੇਪੀ ਨੂੰ ਕੋਈ ਨਹੀਂ ਮਿਲੀ ਤਾਂ ਉਸ ਨੂੰ ਲੋਕਲ ਫੈਕਟਰ ਕਿਹਾ ਜਾਂਦਾ ਹੈ ਜਾਂ ਪੰਜਾਬ ਬਾਰੇ ਕਿਹਾ ਗਿਆ ਜੀ ਉੱਥੇ ਤਾਂ ਚੋਣਾਂ ਰਿਗ ਹੋਈਆਂ ਨੇ, ਉਹਨਾਂ ਦੇ ਵਿੱਚ ਘਪਲੇਬਾਜ਼ੀ ਹੋਈ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਿਸਾਨ ਲੀਡਰਸ਼ਿਪ ਨੇ ਇਸ ਸਾਰੇ ਪੀਰੀਅਡ 'ਚ
ਇਹਨੂੰ ਬਿਲਕੁਲ ਨੌਨ ਪੋਲੀਟੀਕਲ ਅਸੀਂ ਸਿਰਫ ਕਿਸਾਨ ਕਾਨੂੰਨਾਂ ਤੱਕ ਰੱਖਣਾ ਕਹਿ ਕੇ ਇਹਨਾਂ ਨੇ ਆਪਣੀਆਂ ਬਾਹਾਂ ਵੀ ਵੱਢੀਆਂ। ਜਿਹੜੇ ਸਪੋਰਟ ਦੇ ਵਿੱਚ ਆਉਣ ਵਾਲੇ ਔਰ ਖ਼ਾਸ ਤੌਰ ਤੇ ਪੰਜਾਬ ਦੇ ਸਿੱਖ ਨੌਜਵਾਨ ਜਿਸ ਵੱਡੀ ਗਿਣਤੀ 'ਚ ਇਸ ਦਾ ਸ਼ਿਕਾਰ ਹੋਏ, ਕਿਉਂਕਿ ਜੇ ਤੁਸੀਂ 26 ਜਨਵਰੀ ਦੀਆਂ ਘਟਨਾਵਾਂ ਨੂੰ ਦੇਖੋ ਤਾਂ ਇਸ ਵੇਲੇ 200 ਤੋਂ ਜ਼ਿਆਦਾ ਕੇਸ ਔਰ ਕੁਛ ਲਾਪਤਾ ਵੀ ਨੇ, ਹਾਲਾਂਕਿ ਉਸ ਬਾਰੇ ਹੁਣ ਉੱਥੇ ਗੱਲ ਨਹੀਂ ਹੁੰਦੀ। ਹੁਣ ਇਸ ਸਾਰੇ 'ਚ ਇਹ ਸਾਰੇ ਪੀਰੀਅਡ 'ਚ ਨੌਨ ਪੋਲੀਟੀਕਲ ਕਹਿਣ ਵਾਲਿਆਂ ਨੇ ਹੁਣ ਇਹਨਾਂ ਦੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਔਰ ਆਲਰੇਡੀ ਇਹਨਾਂ ਦੇ ਬੰਦੇ ਜਿਹੜੇ ਨੇ ਉਹ ਡੈਲੀਗੇਸ਼ਨ ਫਾਰਮ 'ਚ ਭੇਜ ਵੀ ਰਹੇ ਨੇ ਕਿ ਜਿਨ੍ਹਾਂ 5 ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਅਸੀਂ ਬੀਜੇਪੀ ਨੂੰ ਹਰਾਉਣ ਦੇ ਲਈ ਜਿਹੜੀ ਹੈ ਮੁਹਿੰਮ ਚਲਾਵਾਂਗੇ। ਪਰ ਨਾਲ ਹੀ ਇਹ ਕਹਿ ਦਿੱਤਾ ਕਿ ਜੀ ਨਹੀਂ, ਅਸੀਂ ਇਹ ਨਹੀਂ ਕਹਿਣਾ ਵੀ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਓ, ਇਹ ਤੁਸੀਂ ਜਿਹਨੂੰ ਕਹਿੰਦੇ ਨੇ ਕਿ ਭਾਈ ਜਿਹੜਾ ਉਹ ਡਰਾਮੇਬਾਜ਼ੀ ਵੀ ਕਰੀ ਜਾਣਾ, ਰੋਈ ਵੀ ਜਾਣਾ, ਵਿੱਚ ਹੀ ਹੱਸੀ ਵੀ ਜਾਣਾ, ਇਸ ਤਰ੍ਹਾਂ ਨਹੀਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਕਿਸਾਨ ਲੀਡਰਸ਼ਿਪ ਦਾ ਉਹ ਨਜ਼ਰ ਆ ਰਿਹਾ। ਉਹਨਾਂ ਨੇ ਬਿਲਕੁਲ ਇਹ ਰਿਅਲਾਈਜ਼ ਕੀਤੇ ਬਿਨਾਂ ਪਹਿਲਾਂ ਇਸ ਲੈਵਲ ਦੇ ਉੱਤੇ ਲੋਕਾਂ ਦਾ ਟੈਂਪੋ ਜਾਂ ਲੋਕਾਂ ਦਾ ਮੋਰਾਲ ਖੜਾ ਕਰ ਦਿੱਤਾ ਵੀ ਜਿੱਤਾਂਗੇ, ਫਤਿਹ ਕਰਾਂਗੇ, ਦਿੱਲੀ ਢਾਵਾਂਗੇ, ਪਾਰਲੀਮੈਂਟ 'ਚ ਅਸੀਂ ਆਹ ਕਰਾਂਗੇ ਉਹ ਕਰਾਂਗੇ। ਔਰ ਸੱਚਮੁੱਚ ਨੌਜਵਾਨਾਂ ਨੇ ਤਾਂ ਕਰਕੇ ਦਿਖਾ ਦਿੱਤਾ ਹੈ। 26 ਜਨਵਰੀ ਦਾ ਉਹ ਦਿਨ ਉਹ ਤਾਰੀਖੀ ਦਿਨ ਹੈ, ਹਿਸਟੋਰੀਕਲ ਡੇ ਹੈ। ਔਰ ਬਜਾਏ ਕਿ ਉਸ ਸਟਰੈਂਥ ਦੇ ਉੱਤੇ ਜਦੋਂ ਕਿ ਹਕੂਮਤ ਵੀ ਸ਼ੈਲ ਸ਼ੌਕਡ ਹੋਈ, ਦੁਨੀਆ ਭਰ 'ਚ ਚਰਚਾ ਸੀ ਕਿ 4 ਲੱਖ ਟਰੈਕਟਰ ਦਿੱਲੀ 'ਚ ਪਹੁੰਚਿਆ ਔਰ ਜਿਹੜਾ ਜੋਸ਼ ਸਪਿਰਿਟ ਉਸ ਨੂੰ ਜਿਹੜਾ ਕੈਸ਼ ਕਰਨ ਦੀ ਥਾਂ ਤੇ ਔਰ 2 ਦਿਨ ਤੁਸੀਂ ਦੇਖਦੇ ਹੋ 26 ਜਨਵਰੀ ਤੋਂ 28 ਜਨਵਰੀ ਤੱਕ ਕੋਈ FIR ਕੋਈ ਕੁਛ ਨਹੀਂ ਹੈ, ਇੱਕ ਸਨਾਟਾ ਵਰਤ ਜਾਂਦਾ ਪੂਰੀ ਤਰ੍ਹਾਂ। ਗੁੰਡੇ RSS ਦੇ ਉਹਨਾਂ ਤੋਂ ਪ੍ਰੋਟੈਸਟ ਵਗੈਰਾ ਕਰਦੇ ਨੇ, ਲੇਕਿਨ ਇੱਕ ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ। 2 ਦਿਨ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਕਿਸਾਨੀ ਲੀਡਰਸ਼ਿਪ ਉਹਨਾਂ ਦੇ ਨਾਲ ਨੌਜਵਾਨਾਂ ਨਾਲ ਲਾ ਤਲਕੀ ਦਾ ਇਜ਼ਹਾਰ ਕਰਦੇ ਨੇ ਔਰ ਇਸ ਕਿਸਮ ਦਾ ਮਾਹੌਲ ਸਿਰਜ ਦਿੰਦੇ ਨੇ ਜਿਵੇਂ ਸਿੱਖ ਝੰਡਾ ਚਲਾਉਣਾ, ਨਿਸ਼ਾਨ ਸਾਹਿਬ ਚਲਾਉਣਾ ਕੋਈ ਬਹੁਤ ਵੱਡਾ ਗੁਨਾਹ ਹੈ ਨਾ। ਔਰ ਉਹਦਾ ਹੀ ਫਿਰ ਨਤੀਜਾ ਸੀ ਕਿ ਇੱਕ ਤੋਂ ਬਾਅਦ ਇੱਕ FIR ਔਰ ਉਹਨਾਂ ਨੇ ਫਿਰ ਇਹੀ ਹੈ ਕਿਸੇ ਨੂੰ ਘਰੋਂ ਆ ਕੇ ਚੁੱਕਿਆ, ਕਿਸੇ ਦੇ ਖਿਲਾਫ ਨੋਟਿਸ ਜਾਰੀ ਕੀਤੇ ਔਰ ਉਹ ਸਿਲਸਿਲਾ ਬਰਾਬਰ। ਔਰ ਉਸ ਮੌਕੇ ਦੇ ਉੱਤੇ ਫਿਰ ਮਿਸਟਰ ਟਕੈਤ ਜਿਨ੍ਹਾਂ ਦੇ ਜਿਹੜੇ ਦੋਨਾਂ ਭਰਾਵਾਂ ਨੇ ਐਗਰੀ ਕਰ ਲਿਆ ਸੀ ਕਿ ਭਾਈ ਅਸੀਂ ਇੱਥੋਂ ਮੋਰਚਾ ਬੰਦ ਕਰ ਰਹੇ ਹਾਂ ਔਰ ਉਹਨਾਂ ਨੂੰ ਚੁਕਾਉਣ ਦੇ ਲਈ ਪੁਲਿਸ ਵੀ ਆ ਗਈ ਸੀ। ਪਰ ਇਨ ਦਾ ਮੀਨ ਟਾਈਮ BJP ਦੇ ਗੁੰਡੇ ਵੀ ਜਦੋਂ ਉਹਨਾਂ ਨੇ ਕੰਪਨੀ ਕੀਤੇ ਤੇ ਟਕੈਤ ਦਾ ਜਿਹੜਾ ਸਪੌਂਟੇਨੀਅਸ ਸੀ, ਕਈ ਵਾਰੀ ਕੁਦਰਤ ਵੀ ਮਦਦ ਕਰਦੀ ਹੈ ਕੁਝ ਚੀਜ਼ਾਂ ਦੇ ਵਿੱਚ, ਉਸ ਦਾ ਅਥਰੂ ਵਗਾਉਣਾ ਔਰ ਫਿਰ ਲੋਕਾਂ ਦਾ ਆਉਣਾ ਔਰ ਪੰਜਾਬ ਦੀ ਲੀਡਰਸ਼ਿਪ ਵੀ ਜਿਹੜੀ ਹੈ ਫਿਰ ਸੰਭਲਦੀ ਹੁਣ ਇੰਨਾ ਕੁ ਤਾਂ ਹੈ ਵੀ ਉਹ ਗਾਜ਼ੀਪੁਰ ਹੋਏ, ਟਿਕਰੀ ਹੋਏ ਜਾਂ ਸਿੰਘੂ ਬਾਰਡਰ ਹੋਏ, ਉਸ ਦੇ ਉੱਤੇ ਜਿਹੜਾ ਉਹ ਗੈਦਰਿੰਗਸ ਹੋ ਰਹੀਆਂ ਨੇ, ਸਟੇਜਾਂ ਵੀ ਲੱਗੀਆਂ ਹੋਈਆਂ ਨੇ। ਪਰ ਤੁਸੀਂ ਦੇਖੋ ਕਿ 26 ਜਨਵਰੀ ਤੋਂ ਪਹਿਲਾਂ 23 ਜਾਂ 24 ਜਨਵਰੀ ਨੂੰ ਲਾਸਟ ਮੀਟਿੰਗ ਉਹਨਾਂ ਦੇ ਨਾਲ ਹੁੰਦੀ ਹੈ ਹਕੂਮਤ ਦੇ ਨਾਲ ਔਰ ਇਸ ਵੇਲੇ ਫਰਵਰੀ ਲੰਘ ਗਈ, ਮਾਰਚ ਵੱਲ ਅਸੀਂ ਜਾ ਰਹੇ ਹਾਂ। ਉਸ ਤੋਂ ਬਾਅਦ ਕੋਈ ਸੱਦਾ ਨਹੀਂ, ਕੋਈ ਗੱਲਬਾਤ ਦਾ ਕੋਈ ਫੀਲਰ ਨਹੀਂ ਔਰ ਇਸ ਦੇ ਉਲਟ ਜਿਹੜੀ ਹਕੂਮਤ ਹੈ ਉਹ ਆਪਣੇ ਪੂਰੇ ਹੱਥਕੰਡੇ ਜਿਹੜੇ ਨੇ ਉਹ ਅਪਣਾ ਰਹੀ ਹੈ ਔਰ ਉਹ ਸਾਰਿਆਂ ਨੂੰ, ਕਿਉਂਕਿ ਉਹਨਾਂ ਨੇ ਵੀ ਇਹ ਦੇਖ ਲਿਆ ਕਿ ਔਰ ਇਹ ਪਹਿਲੇ ਦਿਨ ਤੋਂ ਮੋਦੀ ਸਰਕਾਰ ਤਾਂ ਇਹ ਸਮਝਦੀ ਸੀ ਬੜੀ ਚੰਗੀ ਤਰ੍ਹਾਂ ਸਟ੍ਰੈਟਜੀ ਵੀ ਕਿ ਸਿੱਖ ਲੈਡ ਮੂਵਮੈਂਟ ਹੈ, ਸਿੱਖਾਂ ਨੇ ਰਜਿਸਟ ਕਰਨਾ ਹੈ, ਅੱਗੋਂ ਸਿੱਖਾਂ ਨੇ ਗਿਵ ਅਪ ਨਹੀਂ ਕਰਨਾ। ਸੋ ਤੁਸੀਂ ਇਹਨਾਂ ਨੂੰ ਕਾਰਨਰ ਕਰੋ, ਉਹਨਾਂ ਨੂੰ ਜਿਹੜਾ ਹੈ ਉਹ ਦੇਸ਼ ਧਰੋਹੀ ਸਾਬਤ ਕਰੋ ਔਰ ਉਸ ਸਾਰੇ ਚੋਂ ਜਿਹੜਾ ਬਜਾਏ ਕਿ ਹਕੂਮਤ ਦੀ ਨਜ਼ਰ ਦੇ ਵਿੱਚ ਅਸੀਂ ਦੇਖਦੇ ਕਿ ਭਾਈ ਉਹ ਕਿਹਨੂੰ ਦੁਸ਼ਮਣ ਮੰਨ ਕੇ ਤੁਰ ਰਹੇ ਨੇ, ਅਸੀਂ ਸਾਡੀ ਲੀਡਰਸ਼ਿਪ ਨੇ ਆਪਣਿਆਂ ਨੂੰ ਹੀ ਦੁਸ਼ਮਣ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਉਹਦਾ ਨਤੀਜਾ ਕਿ ਹੁਣ ਇਹ ਜਿਹੜੀ ਕਿਸਾਨੀ ਲੀਡਰਸ਼ਿਪ ਹੈ ਇਹਦੇ 'ਚ ਫਰਸਟ੍ਰੇਸ਼ਨ ਵੀ ਨਜ਼ਰ ਆ ਰਹੀ ਹੈ ਔਰ ਹਕੂਮਤ ਨੇ ਜਿੱਥੇ ਕੋਈ ਵੀ ਜਿਹੜੇ ਫਿਲਮੀ ਦੁਨੀਆ 'ਚੋਂ ਕੋਈ ਸਪੋਰਟ 'ਚ ਆਇਆ, ਕੋਈ ਲੇਖਕਾਂ 'ਚੋਂ ਆਇਆ, ਕੋਈ ਐਕਟਰਾਂ 'ਚੋਂ ਆਇਆ, ਕੋਈ ਹੋਰ ਉਹਨਾਂ ਦੇ ਛਾਪਾ ਮਾਰੀ, ਇਨਕਮ ਟੈਕਸ ਔਰ ਈਵਨ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿਵੇਂ ਅਨੁਰਾਗ ਕਸ਼ਯਪ, ਤਾਪਸੀ ਪੰਨੂ ਉਹਨਾਂ ਦੇ ਜਿਹੜਾ ਪੂਰਾ 2-2 ਦਿਨ ਚੱਲਦੇ ਰਹੇ ਨੇ ਛਾਪੇ ਔਰ ਇਹ ਕਲੇਮ ਕੀਤਾ ਗਿਆ ਜੀ ਕਿ ਓਵਰ ₹650 ਕਰੋੜ ਡਿਸਕ੍ਰਿਪੈਂਸੀਜ਼ ਫਾਊਂਡ ਆਫਟਰ ਰੇਡਸ ਔਨ ਪੰਨੂ, ਕਸ਼ਯਪ ਐਂਡ ਅਦਰਸ ਕਲੇਮਸ ਆਈਟਡ। ਅਰੇ ਝੂਠੇ ਕਲੇਮ ਹੁੰਦੇ ਨੇ, ਅਦਾਲਤ ਜਾ ਕੇ ਨਹੀਂ ਖਲੋਂਦੇ, ਪਰ ਇੱਕ ਉਹਨਾਂ ਨੇ ਮਾਹੌਲ ਸਿਰਜ ਦਿੱਤਾ ਹੈ
ਕਿ ਅੱਗੋਂ ਕੋਈ ਹਮਾਇਤ ਦੇ ਵਿੱਚ ਨਾ ਆਏ। ਨਾ ਆਵੇ। ਔਰ ਇੰਟਰਨੈਸ਼ਨਲੀ ਅਸੀਂ ਕੱਲ ਡਿਟੇਲ 'ਚ ਗੱਲ ਕੀਤੀ ਸੀ ਕਿ ਕਿਵੇਂ ਇਹਨਾਂ ਨੇ ਜਿਹੜਾ RSS ਦਾ ਕਾਡਰ ਉਹ ਬਰੈਂਪਟਨ ਹੋਏ, ਆਸਟ੍ਰੇਲੀਆ 'ਚ ਸਿਡਨੀ ਹੋਏ, ਦੂਸਰੀਆਂ ਥਾਵਾਂ ਤੇ ਹੋਏ, ਉਹ ਗੁਰਦੁਆਰਿਆਂ ਦੇ ਬਾਹਰ ਪਿਕਟਿੰਗ ਕਰਨ ਦੇ ਨਾਂ ਥੱਲੇ ਪ੍ਰੋਵੋਕੇਸ਼ਨ ਦੀ ਲਾਈਨ, ਔਰ ਉਹਨਾਂ ਦਾ ਜਿਹੜਾ ਉਹੀ ਵਰਤਾਰਾ ਹਕੂਮਤ ਦਾ ਕਿ ਉਹਨਾਂ ਨੇ ਇਸ ਸਾਰੇ ਨੂੰ ਦੇਸ਼ ਦੇ ਖਿਲਾਫ ਤਾਕਤਾਂ, ਇੰਟਰਨੈਸ਼ਨਲ ਕੰਸਪੀਰੇਸੀ, ਇਹ ਉਹਨਾਂ ਦਾ ਨੈਰੇਟਿਵ ਉਹੀ ਹੈ। ਲੇਕਿਨ ਜਿਹੜੀ ਲੀਡਰਸ਼ਿਪ ਕੱਲ ਤੱਕ ਇਹਨੂੰ ਨਾਨ ਪੋਲੀਟੀਕਲ ਮੂਵਮੈਂਟ ਨੂੰ ਕਹਿੰਦੀ ਸੀ ਔਰ ਬਿਲਕੁਲ ਇੱਕੋ ਦੇ ਉੱਤੇ ਸੀ ਜੀ, ਬਸ ਸਾਡੀ ਤਾਂ ਇੱਕੋ ਹੀ ਮਨਸ਼ਾ ਹੈ ਕਿ ਜੀ ਤਿੰਨੋਂ ਕਾਨੂੰਨ ਵਾਪਸ ਹੋਣ ਔਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਉਹ ਸਰਕਾਰ ਗਰੰਟੀ ਕਰੇ, ਉਹਦਾ ਕਾਨੂੰਨ ਬਣਾ ਦੇ। ਲੇਕਿਨ ਹੁਣ ਤੁਸੀਂ ਦੇਖੋ ਕਿ ਕਿਵੇਂ ਬੈਕ ਟਰੈਕ ਵੀ ਕਰਨਾ ਸ਼ੁਰੂ ਹੋ ਗਏ ਨੇ। ਅੱਜ ਹਿੰਦੂ ਅਖਬਾਰ ਨੇ ਇੱਕ ਪੂਰਾ ਇੰਟਰਵਿਊ, ਕਿਉਂਕਿ ਇਹਨਾਂ ਦੇ ਜਿਹੜੇ ਪ੍ਰੋਮੀਨੈਂਟ 4-5 ਲੀਡਰ ਨੇ ਸੰਯੁਕਤ ਕਿਸਾਨ ਮੋਰਚੇ ਦੇ, ਉਹਨਾਂ 'ਚ ਇੱਕ ਕਾਮਰੇਡ ਦਰਸ਼ਨਪਾਲ ਵੀ ਹੈ ਔਰ ਉਹਦਾ ਇੰਟਰਵਿਊ ਔਰ ਉਹਦੀ ਹੈਡਲਾਈਨ ਹੀ ਇਹ ਲੱਗੀ ਹੋਈ ਹੈ ਕਿ ਸੰਯੁਕਤ ਕਿਸਾਨ ਮੋਰਚਾ ਲੀਡਰ ਹਿੰਟਸ ਐਟ nuanced stand on demands, ਔਰ ਉਹਨੂੰ ਥੱਲੇ ਕੋਟ ਕੀਤਾ ਹੈ, we should not be taking a hard stance on all the issues, ਦਰਸ਼ਨਪਾਲ, ਕਿ ਵੀ ਅਸੀਂ ਜਿਹੜਾ ਉਹ ਹਰ ਦੇ ਉੱਤੇ ਸਖਤ ਸਟੈਂਡ ਨਹੀਂ ਸਾਡਾ ਹੋਣਾ ਚਾਹੀਦਾ ਔਰ ਇਹਦੇ ਤੇ ਅਸੀਂ ਜਿਹੜਾ there needs to be space for discussion। ਇਹ ਆਪ ਹੀ ਕਹਿ ਰਿਹਾ, ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਵਿਲ ਟੁੱਟਦੀ ਹਾਲਾਂ ਸਿੱਖ ਤਾਂ ਲੜਨਗੇ ਔਰ ਸਾਨੂੰ ਵੀ ਅਲਟੀਮੇਟਲੀ ਪਤਾ ਹੈ ਕਿ ਇਸ ਲੜਾਈ ਨੇ ਕੀ ਡਾਇਰੈਕਸ਼ਨ ਲੈਣੀ ਹੈ, ਨੋ ਮੈਟਰ ਇਹਨੂੰ ਉਹ ਕਿਵੇਂ ਇਸ ਸਾਰੇ ਨੂੰ ਉਹਨਾਂ ਨੇ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹਦੇ 'ਚ ਇਹ ਸਾਰੇ ਇੰਟਰਵਿਊ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਉਹ ਕਹਿ ਰਿਹਾ ਕਿ ਵੀ ਆਈ ਥਿੰਕ ਵੀ ਸ਼ੁੱਡ ਨਾਟ ਬੀ ਟੇਕਿੰਗ ਅ ਹਾਰਡ ਸਟੈਂਸ ਔਨ ਆਲ ਦਾ ਇਸ਼ੂਜ਼। ਫॉर एग्जांपल, on the issue of minimum support price, what I think is that we did not discuss it in our movement so intensively or in so much detail. We should try to get all those things about our issues in detail so that the leadership level and everybody tries to understand what we are demanding and how much we can get it। ਹੁਣ ਇਸ ਤੋਂ ਬੇਵਕੂਫਾਨਾ ਔਰ ਬੇਈਮਾਨਾ ਸਟੇਟਮੈਂਟ ਕੀ ਹੋ ਸਕਦੀ ਹੈ ਕਿ ਜੀ ਅਸੀਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਾ ਸੀ ਇਹਦੇ ਬਾਰੇ ਸਾਨੂੰ ਡੀਟੇਲ ਨਹੀਂ ਸੀ ਪਤਾ, ਸਾਨੂੰ ਪਹਿਲਾਂ ਡਿਸਕਸ ਕਰਨਾ ਚਾਹੀਦਾ ਸੀ। ਔਰ ਫਿਰ ਉਹਨੇ ਕਿਹਾ ਜੀ ਦੇਖੋ, ਐਜ਼ ਦਾ ਮੂਵਮੈਂਟ ਇਜ਼ ਬਿਕਮਿੰਗ prolonged, such questions arise in the minds of people, such as whether MSP can be achieved in a single stroke or if it can be taken as granted in principle, and details can be discussed and can be ਉਹੀ ਕਿ ਜੀ ਸਰਕਾਰ ਜੇ ਕਮੇਟੀ ਬਣਾ ਦੇ ਇਹਨੂੰ ਫਿਰ ਅੱਗੇ ਦੇਖ ਲਈਏ। ਔਰ ਉਹ ਕਹਿ ਰਿਹਾ ਜੀ there should be some space for discussion, not yet in a position to say। ਜਦੋਂ ਉਹਨੂੰ ਪੁੱਛਿਆ ਕਿ ਭਾਈ ਤੁਸੀਂ ਹੁਣ ਇਹਦੇ ਤੇ ਕੀ ਕਰੋਗੇ, ਉਹਨੇ ਕਿਹਾ ਜੀ ਅਜੇ ਮੈਂ ਕੁਝ ਨਹੀਂ ਕਹਿ ਸਕਦਾ, ਬਟ ਅਸੀਂ ਇਹ ਸਮਝਦੇ ਹਾਂ ਬਿਕੋਜ਼ we have raised the expectations already। people of Punjab almost 100% are saying that the government should repeal these laws, only then we can have some compromise। ਹੁਣ ਇਹ ਆਪ ਹੀ ਕਹਿ ਰਹੇ ਨੇ ਜੀ ਕਿ ਅਸੀਂ ਜਿਹੜਾ ਇੱਥੋਂ ਤੱਕ ਜਿਹੜੀਆਂ ਨੇ ਹੋਪਸ ਉਹ ਰੇਜ਼ ਕਰ ਦਿੱਤੀਆਂ ਕਿ ਹੁਣ ਮਤਲਬ ਇਹ ਕਹਿ ਰਿਹਾ ਕਿ ਜੇ ਅਸੀਂ ਇੱਕ ਸਟੈਪ ਵੀ ਵਾਪਸ ਲਿਆ ਤੇ ਉਹ ਛਿੱਤਰ ਫਿਰੇਗਾ ਕਿ ਸਾਡੇ ਨਸਲਾਂ ਵੀ ਯਾਦ ਰੱਖਣਗੀਆਂ। ਔਰ ਮੈਂ ਸਮਝਦਾ ਵੀ ਇਹਨਾਂ ਨੂੰ ਇਹ ਬਿਲਕੁਲ ਠੀਕ ਕਿ ਇਸ ਵੇਲੇ ਯੂਥ ਦੀ ਪਹੁੰਚ ਹੈ ਕਿ ਭਾਈ ਅਸੀਂ ਬੈਕ ਟਰੈਕ ਨਹੀਂ ਕਰਦੇ, ਤੁਸੀਂ ਹੁਣ ਜੋ ਰੱਖਿਆ 3 ਕਿਸਾਨ ਕਾਨੂੰਨ ਇੱਥੋਂ ਤੁਹਾਨੂੰ ਅਸੀਂ ਵਾਪਸ ਨਹੀਂ ਮੋੜਨ ਦਿੰਦੇ। ਲੇਕਿਨ ਇਹ ਸਾਰਾ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਇਹ ਹਕੂਮਤ ਦੇ ਫਾਇਦੇ ਦੇ ਵਿੱਚ ਹੀ ਭੁਗਤਦਾ ਹੈ। ਔਰ ਦੂਸਰੇ ਪਾਸੇ ਹਕੂਮਤ ਨੇ ਪੂਰੀ ਨੈਗੇਟਿਵਿਟੀ ਵਾਲਾ ਰੋਲ, ਔਰ ਤਮਿਲਨਾਡੂ ਦੇ ਵਿੱਚ ਔਰ 1-2 ਹੋਰ ਸਟੇਟਾਂ 'ਚ ਜਿਹੜਾ ਇੱਕ ਕੁਐਸਚਨ ਪੇਪਰ ਸਟੂਡੈਂਟਸ ਨੂੰ ਦਿੱਤੇ ਗਏ ਜਿਹੜਾ ਫੈਡਰਲ ਲੈਵਲ ਦੇ ਉੱਤੇ ਸੀ ਔਰ ਉਹਦਾ ਉਹਨਾਂ ਨੇ ਵਿਸ਼ਾ ਰੱਖਿਆ ਸੀ ਕਿ ਵੀ ਬੱਚਿਆਂ ਨੂੰ ਕਿਹਾ ਗਿਆ ਕਿ ਲਾਲ ਕਿਲੇ ਉੱਤੇ 26 ਜਨਵਰੀ ਨੂੰ ਹੋਏ ਕੌਮੀ ਝੰਡੇ, ਇੰਡੀਅਨ ਫਲੈਗ, ਤਿਰੰਗੇ ਦੇ ਅਪਮਾਨ ਬਾਰੇ ਲੇਖ ਲਿਖੋ। ਹੁਣ ਜ਼ਾਹਰ ਹੈ ਕਿ ਇਹ ਬੱਚਿਆਂ ਤੋਂ ਲਿਖਵਾਇਆ ਜਾ ਰਿਹਾ ਹੈ, ਮਲਾਈਨ ਕਰਨਾ, ਐਂਟਾਈ ਨੈਸ਼ਨਲ ਲੋਕ, ਉਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ, ਇਹ ਉਹ। ਹੁਣ ਇਸ ਸਾਰੇ ਨੂੰ ਖਬਰ ਤਾਂ ਲੱਗੀ ਔਰ ਉਹਨਾਂ ਨੇ ਕਿਹਾ ਜੀ ਇਹ ਤੁਸੀਂ ਕੀ ਕੀਤਾ, ਪਰ ਇਹ ਇੱਕ ਹੁੰਦਾ ਜਸਟ ਰਿਐਕਟ ਕਰਨਾ, ਇੱਕ ਹੁੰਦਾ ਪ੍ਰੋਐਕਟਿਵ ਅਪਰੋਚ। ਔਰ ਮੈਂ ਸਮਝਦਾ ਵੀ ਸ਼੍ਰੋਮਣੀ ਖਾਲਸਾ ਪੰਚਾਇਤ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇਮੀਡੀਏਟਲੀ ਬਜਾਏ ਕਿ ਰਿਐਕਟ ਕਰਨ ਦੇ, ਉਹਨਾਂ ਨੇ ਓਪਨ ਪੰਜਾਬ ਦੇ ਬੱਚਿਆਂ ਨੂੰ ਕਿਹਾ ਕਿ ਭਾਈ ਤੁਸੀਂ ਜਿਹੜਾ ਹੈ
ਭਾਰਤ ਦੇ ਵਿੱਚ ਜਿਹੜੀਆਂ ਇਨਸਾਨੀਅਤ ਵਿਰੋਧੀ ਕਾਰਵਾਈਆਂ ਹੋ ਰਹੀਆਂ ਨੇ, ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਹੈ, ਜਿਹੜੀ ਕਰਪਸ਼ਨ ਹੈ ਜੋ ਭਾਰਤ ਦੇ ਵਿੱਚ ਹੋਰ ਬਿਮਾਰੀਆਂ ਨੇ, ਇਹਨਾਂ ਦੇ ਬਾਰੇ ਲੇਖ ਲਿਖੋ। ਔਰ ਉਹ ਬੱਚਿਆਂ ਨੇ ਬਹੁਤ ਸਾਰੇ ਲੇਖ ਜਿਹੜੇ ਨੇ ਖੂਬਸੂਰਤ ਲਫ਼ਜ਼ਾਂ 'ਚ ਲਿਖ ਕੇ ਭੇਜੇ, ਔਰ ਉਹਨਾਂ 'ਚੋਂ ਕੁਝ ਵਨ ਲਾਈਨਰ ਜਿਹੜੇ ਨੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਚਰਨ ਸਿੰਘ ਚੰਨੀ ਉਹਨਾਂ ਨੇ ਅੱਜ ਸੋਸ਼ਲ ਮੀਡੀਆ ਤੇ ਪਾਏ ਨੇ। ਤੇ ਮੈਨੂੰ ਲੱਗਿਆ ਕਿ ਵੀ ਅਸੀਂ ਰੋਜ਼ਾਨਾ ਓਪਨਿੰਗ ਦੇ ਵਿੱਚ ਸੀਰੀਅਸ ਟੌਪਿਕ ਡਿਸਕਸ ਕਰਦੇ ਹਾਂ, ਜਰਾ ਪੰਜਾਬ ਦੇ ਬੱਚਿਆਂ ਨੂੰ ਵੀ ਸੁਣ ਲਈਏ। ਸਾਨੂੰ ਤਾਂ ਪਤਾ ਹੈ ਵੀ ਅਸੀਂ ਭਾਰਤ, ਇਹਨਾਂ ਦੀ ਲੀਡਰਸ਼ਿਪ, ਇਹਨਾਂ ਦੀਆਂ ਰਵਾਇਤਾਂ, ਇਹਨਾਂ ਬਾਰੇ ਕੀ ਸੋਚਦੇ ਆ ਜਾਂ ਇਹ ਕੀ ਨੇ, ਪਰ ਜੋ ਕੁਝ ਬੱਚਿਆਂ ਨੇ ਵੀ ਤੱਤ ਕੱਢਿਆ, ਮੈਂ ਸਮਝਦਾ ਇਹਨੂੰ ਤਾਂ ਬਿਨਾਂ ਪੜ੍ਹੇ ਹੀ ਪਤਾ ਹੈ ਵੀ ਕੀ ਹੈ। ਔਰ ਉਹਦੇ 'ਚ ਜਿਹੜੇ ਬੱਚਿਆਂ ਦੇ ਵਨ ਲਾਈਨਰ ਨੇ, ਧਰਤੀ ਉੱਤੇ ਭਾਰ ਦਾ ਨਾਮ ਭਾਰਤ ਹੈ। ਇਹ ਵਨ ਲਾਈਨ ਸੇਜ਼ ਦਾ ਹੋਲ ਥਿੰਗ। ਕਿਸੇ ਨੂੰ ਕਹਿਣਾ ਹੋਏ ਕਿ ਵੀ ਇਹ ਕੀ ਹੈ, ਇਹ ਜ਼ਮੀਨ ਤੇ ਭਾਰ ਹੈ ਧਰਤੀ, ਉਹਨਾਂ ਨੇ ਕਿਹਾ ਉਹਦਾ ਨਾਂ ਹੀ ਭਾਰਤ ਇਸ ਲਈ ਹੈ ਕਿ ਧਰਤੀ ਉੱਤੇ ਭਾਰ ਦਾ ਨਾਂ ਭਾਰਤ ਹੈ। ਇੱਥੇ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਦਾ ਨਾਮ ਗੋਦੀ ਮੀਡੀਆ ਹੈ, ਮੈਕਸਿਮਮ ਸੇਲ ਉਹਦੀ ਹੈ। ਇੱਥੇ ਗਾਂ ਦਾ ਮੂਤ ਪੀਣ ਵਾਲੀ ਪ੍ਰਜਾਤੀ ਪਾਈ ਜਾਂਦੀ ਹੈ, ਸਬ ਕਾਸਟ ਹੁੰਦਾ ਨਾ, ਸਪੀਸ਼ੀਜ਼ ਹੈ, ਇੱਕ ਸਬ ਸਪੀਸ਼ੀਜ਼ ਹੈ, ਕਿ ਵੀ ਇੱਕ ਜਿਹੜੀ ਹੈ ਸਬ ਸਪੀਸ਼ੀਜ਼ ਹੈ ਇੱਥੇ ਜਿਹੜੀ ਗਾਂ ਦਾ ਮੂਤ ਪੀਂਦੀ ਹੈ। ਇੱਥੇ ਬਲਾਤਕਾਰ ਧਾਰਮਿਕ ਥਾਵਾਂ ਤੇ ਕੀਤੇ ਜਾਂਦੇ ਹਨ ਤੇ ਭਗਤੀ ਬੀਆਬਾਨ ਜੰਗਲਾਂ ਵਿੱਚ ਜਾ ਕੇ ਕੀਤੀ ਜਾਂਦੀ ਹੈ। ਹੁਣ ਤੁਸੀਂ ਅੰਦਾਜ਼ਾ, ਇਹ ਇੱਕ ਲਾਈਨ 'ਚ ਇਹਨਾਂ ਦੀ ਹਿਪੋਕ੍ਰੇਸੀ ਬੱਚਿਆਂ ਨੇ ਐਕਸਪਲੇਨ ਕਰ ਦਿੱਤੀ। ਔਰ ਉਦਾਹਰਨਾਂ ਨੇ ਕਠੂਏ ਦੇ ਵਿੱਚ ਕਿਵੇਂ ਮੰਦਿਰ ਦਾ ਪੁਜਾਰੀ ਔਰ 4 ਹੋਰ ਗੁੰਡੇ ਇੱਕ ਗਰੀਬ ਗੁੱਜਰਾਂ ਦੀ ਬੱਚੀ ਦੇ ਨਾਲ ਕਿਵੇਂ ਕਰਦੇ ਨੇ, ਫਿਰ ਉਹਦਾ ਮਰਡਰ ਕਰਦੇ ਨੇ। ਸੋ ਉਹਨਾਂ ਨੇ ਕਿਹਾ ਜੀ ਮੰਦਿਰਾਂ 'ਚ ਇਹ ਜਬਰ ਜਨਾਹ ਕਰਦੇ ਨੇ ਤੇ ਕਲੇਮ ਇਹ ਕਰਨਗੇ ਜੀ ਅਸੀਂ ਜਿਹੜਾ ਜੰਗਲਾਂ ਦੇ ਵਿੱਚ ਸਾਡੇ ਰਿਸ਼ੀ ਮੁਨੀ ਭਗਤੀ ਕਰਦੇ ਰਹੇ, ਅਸੀਂ ਵੀ ਜਿਹੜਾ ਜੰਗਲਾਂ ਦੇ ਵਿੱਚ ਕੋ ਹੈ ਫਰੋਡੀਆ ਜਿਹਾ ਸਤਿਗੁਰੂ ਬਣਿਆ ਹੋਇਆ, ਉਹ ਪੂਰਾ ਤਮਿਲਨਾਡੂ ਦਾ, ਮੈਂ ਕੱਲ ਜਾਂ ਪਰਸੋਂ ਹੀ ਦੇਖ ਰਿਹਾ ਸੀ, ਉਹ ਐਸੇ ਪੌੜ ਛੱਡਦੇ ਨੇ। ਉਹ ਹੁਣ ਉਹ ਡਿਸਕਸ ਕਰ ਰਿਹਾ ਕਿ ਸ਼ਿਵ ਜੀ ਜਿਹੜਾ ਭੰਗ ਦੇ ਹੁਣ ਇਹਨਾਂ ਦੇ ਆਪ ਹੀ ਹੈ ਕਿ ਵੀ ਸ਼ਿਵ ਜੀ ਭੰਗ ਧਤੂਰੇ ਦੇ ਵਿੱਚ ਮਗਨ ਰਹਿੰਦੇ ਨੇ, ਤੇ ਉਸ ਦੇ ਉੱਤੇ ਉਹ ਸੈਗਮੈਂਟ ਕਰ ਰਿਹਾ ਹੈ ਕਿ ਜੀ ਉਹ ਸ਼ਿਵ ਜੀ ਦੀ ਉਹ ਵੀ ਕਲਾ ਹੀ ਹੈ, ਸ਼ਿਵ ਜੀ ਦੀ ਉਹ ਭੰਗ ਧਤੂਰਾ ਵੀ। ਵੈਸੇ ਕਹਿੰਦਾ ਮੈਂ ਨਹੀਂ ਸਮਝਦਾ, ਪਰ ਜੇ ਪੀਂਦੇ ਵੀ ਹੁਣ ਉਹ ਤੇ ਅਸਰ ਨਹੀਂ ਹੁੰਦਾ। ਸੋ ਮਤਲਬ ਉਹ ਸਭ ਜਸਟੀਫਾਈ ਕਰਨਾ। ਸੋ ਇੱਥੇ ਦੂਸਰਾ, ਇੱਥੇ ਸਭ ਤੋਂ ਅਲੌਕਿਕ ਉਹ ਲੋਕ ਹਨ ਜੋ ਸਿਰ ਵਿੱਚ ਦਿਮਾਗ ਦੀ ਥਾਂ ਤੇ ਤੂੜੀ ਲੈ ਕੇ ਪੈਦਾ ਹੋਏ ਨੇ। ਦਿਮਾਗਾਂ 'ਚ ਤੂੜੀ ਭਰੀ ਹੋਈ ਹੈ ਨਹੀਂ, ਦਿਮਾਗ ਨਹੀਂ ਹੈਗੇ। ਇੱਥੇ ਇੱਕ ਸਿਆਸੀ ਪਾਰਟੀ ਚੋਣਾਂ ਜਿੱਤਣ ਲਈ ਕਿਸੇ ਦੇ ਧਰਮ ਸਥਾਨ ਉੱਤੇ ਫੌਜੀ ਹਮਲਾ ਕਰਵਾ ਸਕਦੀ ਹੈ, ਜੋ ਜੂਨ 84 ਚ ਇੰਦਰਾ ਗਾਂਧੀ ਨੇ ਕੀਤਾ, ਅਤੇ ਦੂਜੀ ਸਿਆਸੀ ਪਾਰਟੀ ਚੋਣਾਂ ਜਿੱਤਣ ਲਈ ਫੌਜ ਨੂੰ ਮਰਵਾ ਸਕਦੀ ਹੈ। ਹੁਣ ਜੋ ਪੁਲਵਾਮਾ ਦੇ ਵਿੱਚ ਇਹਨਾਂ ਨੇ ਆਪਣੇ ਮਰਵਾਏ, ਉਹ ਚੋਣਾਂ ਜਿੱਤਣ ਲਈ ਸੀ, ਤੇ ਇਧਰ ਇੰਦਰਾ ਗਾਂਧੀ ਨੇ ਜੂਨ 84 ਚ ਫੌਜ ਚਾੜੀ ਕਿ ਉਹ ਅਗਲੀਆਂ ਚੋਣਾਂ 84 ਵਾਲੀਆਂ ਜਿੱਤ ਲਏ। ਇੱਥੋਂ ਦੀ ਸਰਕਾਰ ਵੋਟਾਂ ਲਈ ਹਮੇਸ਼ਾ ਵੋਟਾਂ ਦੇ ਦਿਨਾਂ ਵਿੱਚ ਹੀ ਆਪਣੀ ਫੌਜ ਮਰਵਾ ਕੇ ਨਾਮ ਦੂਜਿਆਂ ਦਾ ਲਾ ਕੇ ਡਰਾਮਾ ਕਰਦੀ ਹੈ, ਕਿ ਉਹਨਾਂ ਦਿਨਾਂ 'ਚ ਹੀ ਹੁੰਦੀ ਹੈ। ਇੱਥੋਂ ਦੇ ਕੁਝ ਤਬਕਿਆਂ ਨੂੰ ਇਸ ਦੇਸ਼ ਵਿੱਚ ਜੰਮਣ ਦਾ ਬਹੁਤ ਅਫਸੋਸ ਹੈ। ਵੀ ਉਹ ਵੀ ਨੇ ਜਿਹੜੇ ਇੱਥੋਂ ਦੀਆਂ ਕੁਝ ਪ੍ਰਜਾਤੀ ਸਬ ਕਾਸਟ ਨੂੰ ਕਹਿੰਦੇ ਨੇ, ਜੋ ਆਪਣੇ ਆਪ ਨੂੰ ਗੁਲਾਮ ਹੋਣ ਦੀ ਗੱਲ ਤੋਂ ਅਣਜਾਣ ਹਨ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਗੁਲਾਮ ਨੇ। ਇੱਥੇ ਛੜਾ ਤੇ ਚਾਹ ਵੇਚਣ ਵਾਲਾ ਦੇਸ਼ ਵੀ ਵੇਚ ਸਕਦਾ ਹੈ, ਜਿਹਨੇ ਬਿਲਕੁਲ। ਇੱਥੇ ਪੜ੍ਹੇ ਲਿਖੇ ਨੌਜਵਾਨ ਨਸ਼ੇ ਕਰਦੇ ਹਨ ਤੇ ਅਨਪੜ੍ਹ ਸਰਕਾਰ ਚਲਾਉਂਦੇ ਹਨ। ਇਹ ਬੱਚੇ ਕਹਿ ਰਹੇ ਨੇ ਕਿ ਬਈ ਕੀ ਚੱਲ ਰਿਹਾ। ਇੱਥੇ ਇੰਜੀਨੀਅਰਾਂ ਦੀ ਇੱਕ ਟੀਮ ਹੈ ਜੋ ਕਿਸੇ ਵੀ ਸਪੇਸ ਦੇ ਗ੍ਰਹਿ ਤੇ ਜਾ ਕੇ ਸਟੀਅਰਿੰਗ ਘੁਮਾ ਕੇ ਤਕਦੀਰਾਂ ਬਦਲ ਸਕਦੀ ਹੈ। ਉਹ ਸਾਰੀ ਐਸਟ੍ਰੋਲੋਜੀ, ਜੋਤਿਸ਼, ਜੋ ਡਰਾਮੇਬਾਜ਼ੀ ਕਰਦੇ। ਇੱਥੇ ਅਸਲੀ ਦੁੱਧ ਪੱਥਰਾਂ ਉੱਤੇ ਡੋਲ ਦਿੱਤਾ ਜਾਂਦਾ ਹੈ ਤੇ ਨਕਲੀ ਦੁੱਧ ਨਾਲ ਬੱਚੇ ਪਾਲੇ ਜਾਂਦੇ ਹਨ। ਉਹ ਜਿਹੜਾ ਇਹ ਮੰਦਰਾਂ ਦੇ ਵਿੱਚ ਬੁੱਤਾਂ ਨੂੰ ਦੁੱਧਾਂ ਦੇ ਨਾਲ ਨਵਾਉਂਦੇ ਆ, ਅਸਲੀ ਉੱਥੇ, ਤੇ ਜਿਹੜਾ ਬੱਚੇ ਨੇ ਪਲਦੇ ਨੇ ਉਹ ਨਕਲੀ ਨੇ। ਇਸ ਦੇਸ਼ ਨੂੰ ਸੇਬ ਜਾਂ ਕਿਸੇ ਹੋਰ ਫਲ ਨਾਲ
ਬੱਚਾ ਪੈਦਾ ਕਰਨ ਦੀ ਮੁਹਾਰਤ ਹਾਸਲ ਹੈ। ਇਹ ਜਿਹੜੇ ਬਾਬਿਆਂ ਕੋਲ ਜਾਂਦੀਆਂ ਨੇ ਬੀਬੀਆਂ ਕਿ ਜੀ ਬੱਚਾ ਨਹੀਂ ਹੈ ਤੇ ਉਹ ਸੇਬ ਹੀ ਦਿੰਦੇ, ਕਹਿੰਦਾ ਇਸੇ ਹੀ ਦੇਸ਼ 'ਚ ਹੋ ਸਕਦਾ ਹੈ ਕਿ ਸੇਬ ਨਾਲ ਨਿਆਣਾ ਜੰਮਦਾ ਹੈ, ਇਹ ਹੋਰ ਨਹੀਂ ਕਿਤੇ ਵੀ ਹੁੰਦਾ। ਇੱਥੋਂ ਦੀ ਸਰਕਾਰ ਯੱਗ ਕਰਕੇ ਦੇਸ਼ ਦੀ ਰੱਖਿਆ ਮਜ਼ਬੂਤ ਕਰਦੀ ਹੈ, ਨਾ ਕਿ ਨਵੇਂ ਜਹਾਜ਼ ਜਾਂ ਹਥਿਆਰ ਖਰੀਦ ਕੇ। ਔਰ ਜ਼ਾਹਰ ਹੈ ਉਹ ਤਾਂ ਜੇ ਨਵੇਂ ਜਹਾਜ਼ ਹਥਿਆਰ ਵੀ ਖਰੀਦਣ ਉੱਥੇ ਵੀ ਗੰਢਾ ਮਿਰਚ ਔਰ ਉਹ ਜਿਹੜਾ ਸੰਦੂਰ ਸੁੱਟ ਕੇ ਪੂਜਾ ਕਰਕੇ ਆਇਆ ਰਾਜਨਾਥ ਰਾਫੇਲ ਦਾ। ਇੱਥੇ ਸ਼ਨੀ ਗ੍ਰਹਿ ਨੂੰ ਰੈਲਾ ਕਰਨ ਲਈ ਸਰੋਂ ਦਾ ਤੇਲ ਦੇਣ ਵਾਲੇ ਮਿਸਤਰੀ ਸ਼ਨੀਵਾਰ ਨੂੰ ਚੌਂਕ ਜਾਂ ਰੇਲਵੇ ਸਟੇਸ਼ਨਾਂ ਤੇ ਪਾਏ ਜਾਂਦੇ ਹਨ। ਹੁਣ ਇਹ ਸਾਡੇ ਪਾਕਿਸਤਾਨੀ ਭਰਾਵਾਂ ਨੂੰ ਕਿ ਸ਼ਨੀ ਜਿਹੜਾ ਸੈਚਰਨ ਕਹਿੰਦੇ ਨੇ ਜਿਹਨੂੰ ਕਿ ਜੀ ਬਹੁਤ, ਕਿਉਂਕਿ ਜੋਤਿਸ਼ ਦਾ ਉਹ ਹੈ ਕਿ ਜੀ ਉਹ ਸ਼ਨੀ ਜੇ ਭਾਰੀ ਹੈ ਤੁਹਾਡੇ ਤੇ ਸਰੋਂ ਦਾ ਤੇਲ ਜਿਹੜਾ ਹੈ ਉਹਦਾ ਦਾਨ ਕਰਨਾ। ਔਰ ਉਹ ਜਿਹੜੇ ਨੇ ਸ਼ਨੀਵਾਰ ਨੂੰ ਉਹ ਮਿਸਤਰੀ ਜਿਹੜੇ ਨੇ ਉੱਥੇ ਪਹੁੰਚੇ ਹੁੰਦੇ ਨੇ। ਗਾਂ ਦੇ ਮੂਤ ਨਾਲ ਕੈਂਸਰ ਠੀਕ ਕਰਨ ਦੀ ਮਹਾਨ ਖੋਜ ਵੀ ਇਸੇ ਦੇਸ਼ ਦੀ ਦੇਣ ਹੈ, ਕਿ ਵੀ ਜਿਹੜੀ ਬਹੁਤ ਵੱਡੀ ਕੰਟਰੀਬਿਊਸ਼ਨ ਸਾਇੰਸ ਦੇ ਫੀਲਡ 'ਚ ਕੀਤੀ ਹੈ ਕਿ ਕੈਂਸਰ ਗਾਂ ਦੇ ਮੂਤ ਨਾਲ ਠੀਕ ਹੋ ਜਾਏਗਾ। ਇੱਥੇ ਔਰਤ ਦੇ ਇੱਕ ਦਿਨ ਭੁੱਖੀ ਰਹਿਣ ਨਾਲ ਬੰਦੇ ਦੀ ਉਮਰ ਲੰਬੀ ਹੋ ਜਾਂਦੀ ਹੈ। ਇਹ ਵੀ ਮਹਾਰਤ ਹੈ। ਕਰਵਾ ਚੌਥ ਦਾ ਵਰਤ ਜਿਹੜੀਆਂ ਹਿੰਦੂ ਔਰਤਾਂ ਰੱਖਦੀਆਂ ਨੇ ਕਿ ਜੀ ਘਰ ਵਾਲੇ ਦੀ ਉਮਰ ਲੰਬੀ ਹੋਏ। ਇੱਥੇ ਗਾਂ ਨੂੰ ਕੁਝ ਲੋਕ ਮਾਂ ਕਹਿੰਦੇ ਨੇ, ਪਰ ਗਾਂ ਦੇ ਪਤੀ ਯਾਨੀ ਕਿ ਸਾਂਢ ਨੂੰ ਪਿਓ ਨਹੀਂ ਮੰਨਦੇ। ਗੱਲ ਤਾਂ ਹੁੰਦੀ ਹੈ, ਸਹੀ ਗੱਲ ਹੈ। ਇੱਥੇ ਇੱਕ ਬਾਦਲ ਨਾਮ ਦਾ ਪ੍ਰਾਣੀ ਵੀ ਹੈ ਜੋ ਆਪਣੀ ਸਿਆਸਤ ਤੇ ਆਪਣੇ ਅਮਲੀ ਪੁੱਤ ਲਈ ਆਪਣੇ ਧਾਰਮਿਕ ਗ੍ਰੰਥ ਦੀ ਬੇਅਦਬੀ ਵੀ ਕਰਵਾ ਦਿੰਦਾ ਹੈ। ਸਹੀ ਗੱਲ। ਇਹ ਪ੍ਰਕਾਸ਼ ਬਾਦਲ 2015 ਚ ਜੋ ਇਹਨਾਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ। ਕਈ ਵਾਰ ਸਾਨੂੰ ਇਉਂ ਲੱਗਦਾ ਹੈ ਕਿ ਇਸ ਬਾਦਲ ਨਾਮ ਦੇ ਪ੍ਰਾਣੀ ਨੂੰ ਧਰਮਰਾਜ ਵੀ ਲੈ ਕੇ ਜਾਣਾ ਭੁੱਲ ਗਏ ਨੇ। ਉਹਨਾਂ ਨੂੰ ਭੁੱਲ ਗਿਆ ਕਿ ਵੀ ਇੱਥੇ ਚੱਕੋ ਇਹਨੂੰ। ਇੱਥੋਂ ਦੇ ਲੋਕ ਪਾਣੀ ਪਾ ਕੇ ਸੂਰਜ ਨੂੰ ਵੀ ਠੰਡਾ ਕਰ ਸਕਦੇ ਹਨ। ਸੂਰਜ ਗ੍ਰਹਿਣ ਆ ਰਿਹਾ ਨਾ, ਕੁੰਭ ਦਾ ਮੇਲਾ, ਸਭ ਨੇ ਜਾ ਕੇ ਸੂਰਜ ਨੂੰ ਪਾਣੀ ਦੇਣਾ ਕਿ ਵੀ ਗ੍ਰਹਿਣ ਲੱਗਾ ਉਹਨੂੰ ਠੰਡਾ ਕਰਨਾ। ਇੱਥੋਂ ਦੇ ਲੀਡਰ ਰੋਟੀ ਦੀ ਜਗ੍ਹਾ ਰੇਤਾ, ਬਜਰੀ ਤੇ ਪੁੱਲ ਆਦਿ ਖਾ ਜਾਂਦੇ ਨੇ ਤੇ ਲੋਕਾਂ ਨੂੰ ਨਸ਼ਾ ਖਵਾਉਂਦੇ ਨੇ। ਸਹੀ ਹੈ। ਇੱਥੋਂ ਦੇ ਮਰੀ ਜ਼ਮੀਰ ਵਾਲੇ ਲੋਕ ਇੱਕ दारू ਦੀ ਬੋਤਲ ਲੈ ਕੇ ਲੀਡਰਾਂ ਕੋਲੋਂ 5 ਸਾਲ ਛਿੱਤਰ ਖਾਂਦੇ ਰਹਿੰਦੇ ਨੇ ਵੋਟ ਦੇ ਲਈ। ਜਿਹੜਾ ਉਹ ਬੋਤਲ ਸ਼ਰਾਬ ਦੀ ਤੇ ਵੋਟ ਦਿੱਤੀ। ਇੱਥੇ ਬਾਬੇ ਫਿਲਮਾਂ ਵਿੱਚ ਵੀ ਐਕਟਿੰਗ ਕਰਦੇ ਨੇ ਤੇ ਰਾਤ ਨੂੰ ਬਾਬਿਆਂ ਦੇ ਪੈਰ ਘੁੱਟਣ ਲਈ ਮਾਂ ਪਿਓ ਆਪਣੀਆਂ ਧੀਆਂ ਨੂੰ ਆਪ ਬਾਬਿਆਂ ਕੋਲ ਛੱਡ ਕੇ ਆਉਂਦੇ ਹਨ ਤੇ ਬਾਬਾ ਉਹਨਾਂ ਨੂੰ ਗੁਫਾ 'ਚ ਮਾਫੀ ਵੀ ਦਿੰਦਾ ਹੈ। ਇਹ ਸੌਦਾ ਸਾਧ ਵਾਲੇ ਨੇ ਜੋ ਕਰਤੂਤ ਕੀਤੀ ਔਰ ਜੋ ਉਹਨਾਂ ਦੇ ਫੋਲੋਅਰਸ ਕਰਦੇ ਨੇ। ਔਰ ਇਹ ਜਿਹੜੇ ਨੇ ਇਹ ਸਾਰੇ ਉਹਨਾਂ ਨੇ ਕੁਝ ਦਿੱਤੇ ਨੇ ਕਿ ਵੀ ਇਹਨਾਂ ਵਿਸ਼ਿਆਂ ਨੂੰ ਆਧਾਰ ਬਣਾ ਕੇ ਸਟੂਡੈਂਟਸ ਨੇ ਜਿਹੜਾ ਪੂਰਾ ਕਮਾਲ ਕੀਤਾ ਹੋਇਆ। ਮੈਂ ਕਿਹਾ ਜੀ ਇਸ ਤੋਂ ਬਿਹਤਰ ਤਾਂ ਅਸੀਂ ਨਹੀਂ ਕਹਿ ਸਕਦੇ। ਸੋ ਨਾਈਸ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।